ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਨੋਟ ਗਿਲਟੀ ਦਾ ਪਲੀਡ ਕੀਤਾ ਹੈਗਾ ਆ। ਜਦੋਂ ਉਹਨਾਂ ਨੂੰ ਅਰੈਸਟ ਤੇ ਅਰੇਨਮੈਂਟ ਜੋ ਹਸ਼ ਮਨੀ ਦੇ ਸੰਬੰਧ ਦੇ ਵਿੱਚ ਜਿਹੜਾ ਉਹਨਾਂ ਦਾ ਕੇਸ ਨਿਊਯਾਰਕ ਦੇ ਵਿੱਚ ਚੱਲ ਰਿਹਾ ਹੈਗਾ, 2016 ਦੀ ਕੈਂਪੇਨ ਸੀ। ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਸੀ। ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਜਿੰਨੇ ਵੀ ਚਾਰਜਸ ਲਾਏ ਗਏ 34 ਦੇ ਕਰੀਬ ਫੈਲਨੀ ਕਾਊਂਟਸ, ਜਿਹਦੇ ਵਿੱਚ ਫਾਲਸੀਫਾਈਂਗ ਬਿਜ਼ਨਸ ਰੈਕਰਡਸ ਤੇ ਉਹਨਾਂ ਦਾ ਜਿਹੜਾ ਰੋਲ ਸੀ ਹਸ਼ ਮਨੀ ਪੇਮੈਂਟਸ ਐਂਡ ਆਫ 2016 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਸੀਗੀ। ਤੇ ਪਹਿਲੀ ਵਾਰੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਉੱਤੇ ਕ੍ਰਿਮੀਨਲ ਚਾਰਜਰ ਲਾਏ ਗਏ ਸੀ। ਉਹਨਾਂ ਨੇ ਨੋਟ ਗਿਲਟੀ ਜੋ ਪਲੀ ਆ ਉਹ ਜੱਜ ਓਆਨ ਮਰਚਨ ਉਹਨਾਂ ਦੇ ਸਾਹਮਣੇ ਕਿਹਾ ਹੈਗਾ ਆ। ਤੇ ਪ੍ਰੋਸੀਕਿਊਟਰ ਕ੍ਰਿਸ ਕਰੋਨੀ ਨੇ ਦੱਸਿਆ ਵੀ ਪ੍ਰੈਜ਼ੀਡੈਂਟ ਟਰੰਪ ਇਲੀਗਲ ਕੌਂਸਪੀਰੇਸੀ ਤੇ ਹੋਰ ਕੈਂਪੇਨ ਦੀ ਕਿਸ ਤਰ੍ਹਾਂ ਹੈਲਪ ਕਰਨੀ ਆ, ਅੰਡਰਮਾਈਨ ਦਾ ਇਲੈਕਸ਼ਨ, ਇਹ ਸਾਰਾ ਕੁਝ ਕਰ ਰਹੇ ਸੀਗੇ। ਸੋ ਇਸ ਦੇ ਸੰਬੰਧ ਦੇ ਵਿੱਚ $1,30,000 ਟਰੰਪ ਉਹਨਾਂ ਦੇ ਲਾਇਰ ਮਾਈਕਲ ਕੋਹਨ ਵੱਲੋਂ ਦਿੱਤਾ ਗਿਆ ਸੀ ਡੈਨੀਅਲਸ ਨੂੰ, ਤੇ $30,000 ਬਾਈ AMI ਕਰਕੇ ਇੱਕ ਜਿਹੜੀ ਕੰਪਨੀ ਸੀਗੀ। ਸੋ ਅੱਜ ਉਹਨਾਂ ਨੇ ਨੋਟ ਗਿਲਟੀ ਉੱਥੇ ਪਲੀਆ ਕੀਤਾ ਹੈਗਾ ਆ। ਤੇ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਨੇ ਰਿਪੋਰਟਰਸ ਨੂੰ ਦੱਸਿਆ ਤੇ ਕਹਿੰਦੇ ਵੀ ਗਲਤ ਜਾਂ ਝੂਠੀਆਂ ਸਟੇਟਮੈਂਟਸ ਇਸ਼ੂ ਕੀਤੀਆਂ ਗਈਆਂ ਸੀਆਂ ਕ੍ਰਾਈਮ ਨੂੰ ਕਵਰ ਅਪ ਕਰਨ ਦੇ ਲਈ। ਜੀ ਫਰਾਡੂਲੈਂਟ ਜਿਹੜੀਆਂ ਬਿਜ਼ਨਸ ਪ੍ਰੈਕਟਿਸਿਸ ਦੇ ਚੱਲਦੇ ਆ 34 ਫੈਲੋਨੀ ਕਾਊਂਟਸ ਜਿਹੜੇ ਉਹ ਰੱਖੇ ਗਏ ਆ। ਸਜ਼ਾ ਇਸ ਦੇ ਵਿੱਚ ਹੋਊਗੀ ਨਹੀਂ ਹੋਊਗੀ, ਗਿਲਟੀ ਉਸ ਤੋਂ ਪਹਿਲਾਂ ਜਿਹੜੇ ਉਹ ਦੱਸੇ ਜਾਂਦੇ ਆ ਜਾਂ ਨਹੀਂ, ਉਹ ਕਨਵਿਕਸ਼ਨ ਹੋਊਗੀ ਜਾਂ ਨਹੀਂ ਹੋਊਗੀ। ਸੋ ਅਮਰੀਕਨ ਜਿਹੜਾ ਜਸਟਿਸ ਸਿਸਟਮ ਆ ਉਹ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾਂਦਾ ਆ। ਸੋ ਟਰੰਪ ਹੁਣਾਂ ਨੇ ਨੋਟ ਗਿਲਟੀ ਜਿੱਦਾਂ ਦੱਸਿਆ ਵੀ ਉਹ ਪਲੀ ਕੀਤਾ ਸੀ। ਸੋ ਹੁਣ ਦੇਖੋ ਕੀ ਹੁੰਦਾ ਆ। ਹਰ ਇੱਕ ਚਾਰਜ ਦੇ ਲਈ 4 ਸਾਲ ਦੀ ਸਜ਼ਾ ਜਿਹੜੀ ਉਹ ਹੋ ਸਕਦੀ ਆ ਜੇ ਇਹ ਦੋਸ਼ ਸਾਬਤ ਹੁੰਦੇ ਆ। ਮੈਕਸੀਮਮ ਸਜ਼ਾ ਜਿਹੜੀ ਆ ਇੱਕ ਦੇ ਜਿਹੜੇ ਉਹ ਲਈ ਆ। ਸੋ ਇਹ ਹੁਣ ਚੀਜ਼ਾਂ ਦੇਖੋ ਹਰਜੋਤ ਸਿੰਘ ਜੀ ਕੀ ਹੁੰਦਾ ਆ। ਅੱਜ ਭਾਰੀ ਜਿਹੜੀ ਫੋਰਸ ਆ ਉਹ ਲਗਾਈ ਗਈ ਸੀ। ਸੋ ਸਿਕਿਉਰਿਟੀ ਦੇ ਲਿਹਾਜ਼ ਦੇ ਵਿੱਚ ਕੋਈ ਕੁਤਾਹੀ ਜਿਹੜੀ ਉਹ ਨਹੀਂ ਕੀਤੀ ਗਈ। ਨਿਊਯਾਰਕ ਜਿਹੜੇ ਸਿਟੀ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ। ਮਾਰਜਰੀ ਟੇਲਰ ਗ੍ਰੀਨ ਵੀ ਗਈ ਸੀ, ਜਿਹੜਾ ਇਹਨੇ ਪ੍ਰੋਟੈਸਟ ਕਾਲ ਕੀਤਾ ਸੀ, ਤੇ ਉੱਥੇ 10 ਮਿੰਟਾਂ 'ਚੋਂ ਹੀ ਖੁਦ ਜਿਹੜੀ ਉਹ ਭੱਜ ਆਈ। ਜਿਹੜੇ ਐਂਟੀ ਟਰੰਪ ਪ੍ਰੋਟੈਸਟਰਸ ਆ ਉਹਨਾਂ ਨੇ ਵੀ ਕਾਫੀ ਹੱਲਾ ਜਿਹੜਾ ਆ ਉਹ ਮਚਾਇਆ ਤੇ ਉਸ ਨੂੰ ਵੀ ਜਿਹੜਾ ਉੱਥੇ ਬੋਲਣ ਨਹੀਂ ਦਿੱਤਾ ਗਿਆ। ਇਵੈਂਚੁਅਲੀ ਜਿਹੜੀ ਉੱਥੇ ਚਲੀ ਗਈ। ਉਸਨੇ ਟਰੰਪ ਹੁਣਾਂ ਦੀ ਅਰੈਸਟ ਆ ਉਸ ਨੂੰ ਨੈਂਸਲ ਮੰਡੇਲਾ ਤੇ ਜੀਸਸ ਦੇ ਨਾਲ ਕੰਪੇਅਰ ਕਰਕੇ ਜਿਹੜਾ ਆ ਉਹ ਦਰਸਾਇਆ ਸੀਗਾ। ਸੋ ਇਹ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਆ। ਟਰੰਪ ਹੁਣਾਂ ਦੇ ਜਿਹੜੇ ਕੈਂਪੇਨ ਵਾਲਿਆਂ ਨੇ ਆਲਰੇਡੀ, ਕਿਉਂਕਿ ਇਹ ਪ੍ਰਿਜ਼ਨ ਦੇ ਵਿੱਚ ਬਿਹਾਈਂਡ ਬਾਰਸ ਤਾਂ ਨਹੀਂ ਗਏ ਸੀਗੇ, ਪਰ ਇੱਕ ਅਜਿਹੇ ਐਂਗਲ ਤੋਂ ਫੋਟੋ ਬਣਾ ਕੇ ਜਿਹੜੀਆਂ ਤਸਵੀਰ ਵਾਲੀਆਂ ਜਿਹੜੀਆਂ ਟੀ-ਸ਼ਰਟਸ ਆ ਐਜ਼ ਏ ਮੀਮ ਜਿਹੜੀਆਂ ਉਸਨੂੰ $36 'ਚ ਉਹਨਾਂ ਨੇ ਆਲਰੇਡੀ ਵੇਚਣਾ ਵੀ ਆਪਣੀ ਕੈਂਪੇਨ ਸਾਈਟ 'ਤੇ ਸ਼ੁਰੂ ਕਰ ਦਿੱਤਾ ਸੀਗਾ। ਸੋ ਜਿਹੜੇ ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਆ ਉਹਨਾਂ ਨੇ ਚਾਰਜਿਸ ਨੂੰ ਐਕਸਪਲੇਨ ਕਰਦੇ ਹੋਏ ਜਿਹੜਾ ਉਹ ਕਿਹਾ ਨੋ ਮੈਟਰ ਹੂ ਯੂ ਆਰ, ਇਹ ਮੈਟਰ ਨਹੀਂ ਕਰਦਾ ਵੀ ਤੁਸੀਂ ਕੌਣ ਆ, ਤੇ ਜਿਹੜੇ ਸੀਰੀਅਸ ਕ੍ਰਿਮੀਨਲ ਕੰਡਕਟ ਆ ਉਸ ਨੂੰ ਨਾਰਮਲਾਈਜ਼ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਵੀ ਜਿਹੜਾ ਮੈਨਹੈਟਨ ਹੈਗਾ ਆ ਜੀ ਇਹ ਫਾਈਨੈਂਸ਼ੀਅਲ ਇੱਕ ਹਿਸਾਬ ਦੇ ਨਾਲ ਕੈਪੀਟਲ ਆ, ਬਹੁਤ ਸਾਰੇ ਬਿਜ਼ਨਸਿਸ ਨੇ, ਤੇ ਜੇ ਬਿਜ਼ਨਸ ਵਾਲਿਆਂ ਨੇ ਇੱਦਾਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੰਮ ਜਿਹੜਾ ਉਹ ਖਰਾਬ ਆ। ਵੀ ਆਪਣੇ ਕ੍ਰਿਮੀਨਲ ਕੰਡਕਟ ਨੂੰ ਇਹਨਾਂ ਡਾਲਰਾਂ ਦੇ ਵਿੱਚ ਜਿਹੜੀ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਪਰ ਇੱਕ ਇਤਿਹਾਸਿਕ ਪਲ ਜਿਹੜਾ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਬਣ ਗਿਆ ਜਦ ਕਿ ਇੱਕ ਫਾਰਮਰ ਰਾਸ਼ਟਰਪਤੀ ਨੂੰ ਅਰੈਸਟ ਕੀਤਾ, ਅਰੇਨ ਕੀਤਾ ਗਿਆ ਤੇ ਉਹਨਾਂ ਉੱਤੇ 34 ਫੈਲਨੀ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਹੈਗੇ ਆ। ਅਮਰੀਕਾ ਇਜ਼ ਨੈਵਰ ਕਮਿੰਗ ਬੈਕ ਇਸ ਚੀਜ਼ ਤੋਂ। ਇਸ ਨੇ ਮੁਲਕ ਨੂੰ ਹੋਰ ਵੀ ਅੱਗੇ ਪਤਾ ਨਹੀਂ ਦੇਖੋ ਡਿਵਾਈਡ ਕਰਨਾ ਆ, ਕੀ ਹੋਣਾ ਆ, ਜਾਂ ਜਿਹੜੇ ਉਹ ਜਾਂ ਫਿਰ ਇਹ ਲੋਕ ਸੋਚਦੇ ਆ ਵੀ ਨਹੀਂ ਇਹ ਵਾਕਿਆ ਜਸਟਿਸ ਇਸ ਦੇ ਵਿੱਚ ਹੋਊਗਾ ਕਿ ਪੋਲੀਟੀਕਲੀ ਮੋਟੀਵੇਟਿਡ ਆ। ਸੋ ਦੋਨੋਂ ਤਰ੍ਹਾਂ ਦੇ ਜਿਹੜੇ ਆਪਾਂ ਨੂੰ ਲੋਕ ਆ ਉਹ ਦੇਖਣ ਨੂੰ ਮਿਲਣਗੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਜਿਹੜਾ ਰੈਟੋਰਿਕ ਆ ਉਹ ਬਹੁਤ ਜ਼ਿਆਦਾ ਤੇਜ਼ ਹੋਣ ਜਾ ਰਿਹਾ ਆ। ਸੋ ਸਾਰੇ ਜਾਣੇ ਇਹੀ ਆਪਾਂ ਕਹਾਂਗੇ ਭਾਈ ਇਵੈਂਚੁਅਲੀ ਜਿਹੜੇ ਪੋਲੀਟੀਸ਼ੀਅਨਸ ਆ ਕਦੀ ਇੱਧਰ ਕਦੀ ਉੱਧਰ, ਕਦੀ ਇਹ ਕਦੀ ਉਹ, ਜੋ ਕੁਛ ਉੱਥੇ ਹੁੰਦਾ ਸੀ ਉਹ ਕੁਛ ਇੱਥੇ ਨਾ ਹੋਵੇ। ਤੁਸੀਂ ਆਪਸੀ ਰਿਸ਼ਤੇ ਜਿਹੜੇ ਆ ਉਹ ਨਾ ਖਰਾਬ ਕਰਿਓ। ਇਹਨਾਂ ਨੇ ਬਾਅਦ 'ਚ ਇਵੈਂਚੁਅਲੀ ਕਈ ਵਾਰੀ ਇਕੱਠੇ ਵੀ ਜਿਹੜਾ ਉਹ ਮਿਲ ਲੈਣਾ ਹੁੰਦਾ।